ਮੇਰੀ ਬੁੱਢੀ ਮੇਰਾ ਇੰਨਾ ਖਿਆਲ ਰੱਖਦੀ ਹੈ ਨਾ, ਉਹ ਆਪ ਗਿੱਲੀ ਜਗ੍ਹਾ ਤੇ ਪਾਦੀ, ਉਹਨੂੰ ਸੁੱਕੀ ਜਗ੍ਹਾ ਤੇ ਪਾਦੀ ਹੈ। ਮੈਨੂੰ ਤਾਂ ਲੱਗਦਾ ਤੁਹਾਨੂੰ ਗੁੜਤੀ ਵੀ ਤੁਹਾਡੀ ਬੁੱਢੀ ਦੀ ਹੈ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਸਾਰਿਆਂ ਦਾ। ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਕਰਦੇ ਹਾਂ ਤੁਹਾਡਾ ਇੱਕ ਵਾਰ ਫਿਰ ਤੁਹਾਡੇ ਪਿਆਰੇ ਚੈਨਲ ਤੇ। ਸੋ ਦੋਸਤਾਂ ਦੀ ਬਹੁਤ ਸਾਰੀ ਡਿਮਾਂਡ ਆ ਰਹੀ ਸੀ ਸਾਜੇ ਜਾਨੀ ਉੱਤੇ ਤੁਸੀਂ ਵੀਡੀਓ ਜ਼ਰੂਰ ਲੈ ਕੇ ਆਓ। ਸੋ ਇੱਕ ਵੀਡੀਓ ਜਿਹੜੀ ਸਾਡੇ ਸਾਹਮਣੇ ਆਈ ਹੈ ਸਾਜੇ ਜਾਨੀ ਦੀ ਅੱਜ, ਤੇ ਉਹਦੇ ਉੱਤੇ ਰਿਐਕਸ਼ਨ ਵੀਡੀਓ ਬਣਾਉਣ ਜਾ ਰਹੇ ਹਾਂ। ਜਿਹੜੇ ਦੋਸਤ ਅੱਜ ਪਹਿਲੀ ਵਾਰੀ ਆਏ ਨੇ ਚੈਨਲ ਤੇ, ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ, ਲਾਈਕ ਸ਼ੇਅਰ ਤਾਂ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿੱਦਾਂ ਲੱਗ ਰਹੀਆਂ ਨੇ। ਤੇ ਆਜੋ ਚੱਲਦੇ ਹਾਂ ਜਲਦੀ ਜਲਦੀ ਵੀਡੀਓ ਵੱਲ ਨੂੰ, ਦੇਖਦੇ ਹਾਂ ਸਾਜੇ ਜਾਨੀ ਜੀ ਕਿੱਦਾਂ ਮਹਿਫਲ ਆਪਣੀ ਸਜਾਉਂਦੇ ਨੇ, ਕੀ ਹਾਸਿਆਂ ਠੇਠੀਆਂ ਕਰਦੇ ਨੇ। ਤੇ ਚਲੋ ਚੱਲਦੇ ਹਾਂ ਜੀ ਵੀਡੀਓ ਵੱਲ ਨੂੰ, ਬਾਕੀ ਗੱਲਬਾਤ ਕਰਾਂਗੇ ਬਾਅਦ। अस्सलाम वालेकुम नाज़रीन, मैं सजाद जानी, तुसी देख रहे हैं सजाद जानी ऑफिशियल। नाज़रीन ਅੱਜ ਅਸੀਂ ਵਿਹਲੇ ਬੈਠੇ ਸੀ ਕਿ ਚਲੋ ਕੋਈ ਸ਼ੁਗਰ ਮੇਲਾ ਲਾ ਲਈਏ। ਇਹ ਭੈਣ ਨੂੰ ਇੱਕ ਬੜੀ ਪ੍ਰੋਬਲਮ ਹੋਈ ਆ ਜਿਹੜੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਨੀ ਆ। ਇਹ ਆਪਣੀ ਬੀਵੀ ਨਾਲ ਬਹੁਤ ਮੁਹੱਬਤ ਕਰਦੇ ਨੇ, ਉਹ ਮੇਰੇ ਨਾਲ ਕਰਦੀ, ਉਹ ਇਹਨਾਂ ਨਾਲ ਬਹੁਤ ਮੁਹੱਬਤ ਕਰਦੀ ਹੈ। ਲੇਕਿਨ ਇੱਕ ਪ੍ਰੋਬਲਮ ਇਹ ਆ ਕਿ ਇਹ ਆਪਣੀ ਬੁੱਢੀ ਨੂੰ ਮਤਲਬ ਝਾੜ ਵੀ ਲੈਂਦੇ ਨੇ, ਗੁੱਸੇ ਨਾਲ ਵੀ ਬੋਲ ਲੈਂਦੇ ਨੇ। ਉਹ ਅੱਗੋਂ ਬਿਲਕੁਲ ਕੁਛ ਨਹੀਂ ਕਹਿੰਦੀ। ਜਦੋਂ ਦੀ ਸ਼ਾਦੀ ਹੋਈ ਆ ਉਦੋਂ ਦੀ ਉਹ ਮਤਲਬ ਉਹ ਇਹਨਾਂ ਨੂੰ ਕਹਿੰਦੀ ਕੁਛ ਨਹੀਂ। ਤਰਸਿਆ ਲੜਾਈ ਨੂੰ, ਪਤਾ ਨਹੀਂ ਉਹਦੀ ਪਹਿਲੇ ਵਿਆਹ ਤੋਂ ਪਹਿਲੇ ਦੀ ਆਦਤ ਹੈ। ਤੇ ਉਹ ਲੇਕਿਨ ਉਹ ਹੀ ਮਤਲਬ ਦੇਖੋ ਹਾਂਜੀ ਘਰਦਿਆਂ ਦੀ ਪਰਵਰਿਸ਼ ਹੁੰਦੀ ਨਾ, ਤੇ ਪਰਵਰਿਸ਼ ਕੀ ਹੁੰਦਾ ਜਰਾ ਦੱਸੋ ਥੋੜਾ ਜਿਹਾ। 2 ਸਾਲ ਪਹਿਲੇ ਨਾ ਮੇਰੀ ਸ਼ਾਦੀ ਹੋਈ ਭਾਈ। ਅੱਛਾ, ਮੇਰੇ ਸਹੁਰਿਆਂ ਨੇ ਨਾ 2 ਟਰੱਕ ਮੈਨੂੰ ਜੇਜ ਦੇ ਦਿੱਤੇ। ਰੇਤ ਦੇ ਨਹੀਂ ਜੇਜ ਦੇ, ਰੇਤ ਦੇ ਜੇਜ ਦੇ, ਜੇਸ ਦੇ ਰੇਤ ਦੇ, ਤੇ ਜੇਸ ਦੇ ਔਰ ਨਹੀਂ ਰੇਤ ਸੀ, ਨਹੀਂ ਜੇਜ ਸੀਗਾ, ਉਹ ਰੇਤ ਦੇ ਉਹ ਜੇਜ ਦੇ ਭਾਈ ਤੇ ਜੇਜ, ਜੇਸ ਦੇ ਹੀ ਕਹਿੰਦੇ ਆ। ਹਾਂ ਤੇ ਰੇਤ ਦੇ ਸੀਗੇ। ਫਾਈਨਲ ਗੱਲ ਦੱਸੋ ਕਿ ਤੁਹਾਨੂੰ ਪ੍ਰੋਬਲਮ ਕੀ ਹੈ। ਪ੍ਰੋਬਲਮ ਮੈਨੂੰ ਆਇਆ ਭਾਈ ਜੀ ਕਿ ਬੁੱਢੀ ਮੇਰੀ ਜਦੋਂ ਘਰ ਆਈ ਤੇ ਘਰ 'ਚ ਲਹਿਰਾ ਬਹਿਰਾ ਹੋ ਗਈ ਆ, ਅੱਛਾ ਜੀ, ਖੁਸ਼ਹਾਲੀ ਹੋ ਗਈ ਆ। ਅੱਛਾ ਤਾਂ ਓਏ ਅਤੇ ਇੱਧਰ ਦੇਖੋ ਜਰਾ, ਜਦੋਂ ਤੁਹਾਡੀ ਬੁੱਢੀ ਘਰ ਆਈ ਤੇ ਖੁਸ਼ਹਾਲੀਆਂ ਹੋ ਗਈਆਂ। ਲਹਿਰਾ ਬਹਿਰਾ ਹੋ ਗਈ ਆ। ਬੁੱਢੀ ਮੇਰੀ ਇੰਨੀ ਮੇਰੀ ਖਿਦਮਤ ਕਰਦੀ, ਸੇਵਾ ਕਰਦੀ, ਲੇਕਿਨ ਮੈਂ ਟੈਨਸ਼ਨ 'ਚ ਆ। ਕੀ ਲੜਾਈ ਨਹੀਂ ਮੇਰੀ ਕਦੇ ਵੀ ਹੋਈ ਉਹਦੇ ਨਾਲ। ਬੁੱਢੀ ਨਾਲ? ਯਾਰ ਇਹ ਤਾਂ ਬੜੇ ਦੁੱਖ ਵਾਲੀ ਗੱਲ ਹੈ। ਮੈਂ ਚਾਹਤਾ ਮੇਰੀ ਲੜਾਈ ਹੋਵੇ, ਮੈਂ ਵੀ ਕੋਈ ਚਪੇੜ ਚਪੂੜ ਮਾਰਾ ਉਹਦੇ, ਲੇਕਿਨ ਡੇਲੀ ਮੇਰੀ ਲੱਤਾਂ ਘੁੱਟਦੀ। ਜ਼ੁਲਮ ਦੀ ਇੰਤਹਾ ਨਹੀਂ ਕਸੀ। ਇਦਾਂ ਦੇ ਘਰ ਉਜੜਦਾ ਹੀ ਨਹੀਂ ਕਦੀ ਵੀ। ਸੂਟ ਮੈਨੂੰ ਧੋਤਾ ਮਿਲਦਾ, ਇਸਤਰੀ ਕੱਪੜੇ ਮਿਲਦੇ, ਟਾਈਮ ਨਾਲ ਮੈਨੂੰ ਖਾਣਾ ਮਿਲਦਾ ਪਿਆ ਯਾਰ। ਲੋ ਜੀ ਸਰ, ਇਹ ਨਾ ਗਲਤ ਤਰਬੀਅਤ ਦਾ ਇਹ ਨਤੀਜਾ ਹੁੰਦਾ ਸਰ। ਅਸਲ 'ਚ ਨਾ ਦੁਨੀਆ ਕੋਮੇ 'ਚ ਜਾਂਦੀ ਹੈ, ਇਹਦੀ ਨਾ ਬੁੱਢੀ ਗੁੰਮੇ 'ਚ ਚਲੇ ਗਈ ਹੈ। ਜ਼ਿੰਦਗੀ ਹੈ ਮੇਰੀ, ਜ਼ਿੰਦਗੀ ਮੇਰੀ ਕੋਈ ਨਹੀਂ, ਤੇਰੀ ਆਰਾਮ ਕੀਤੀ ਹੋਈ ਜ਼ਿੰਦਗੀ ਮੇਰੀ। ਤੁਸੀਂ ਕੀ ਚਾਹੁੰਦੇ ਜੇ? ਮੈਂ ਚੱਲ ਮੇਰੀ ਲੜਾਈ ਹੋਵੇ ਉਹਦੇ ਨਾਲ, ਬੁੱਢੀ ਨਾਲ ਮੈਂ ਸੂਟ ਮਾਰਾ, ਮੇਰੇ ਹੱਥ 'ਚ ਕਾਰਜ ਰਹਿੰਦੀ ਹੈ। ਤੇ ਉਹ ਅੱਗੋਂ ਤਾਂ ਨਾਲ ਲੜੇ। ਉਹ ਮੇਰੇ ਨਾਲ ਲੜੇ, ਮੇਰੇ ਨਾਲ ਲੜਦੀ ਰਹੀ। ਮੈਂ ਉਹਦੇ ਚਪੇੜ ਮਾਰੀ ਹੈ ਤੇ ਕਹਿੰਦੀ ਸਰਕਾਰ, ਹਜ਼ੂਰ, ਸਰਤਾਜ, ਮੈਨੂੰ ਪਤਾ ਨਹੀਂ ਕੀ ਕੀ ਲਫ਼ਜ਼ ਗੱਲ ਓਏ ਹੀ ਮੇਰੇ ਰਹੀ। ਮੌਲਾ, ਤੋਬਾ 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 ਯਾਰ। ਮਰਨਾ ਭੁੱਲੀ ਆਈ। ਮੈਨੂੰ ਚੰਨ ਕਹਿੰਦੀ ਹੈ, ਮੈਨੂੰ ਕਹਿੰਦੀ ਹੈ ਕਿ ਨਹੀਂ ਮੈਨੂੰ ਇਹ ਦੱਸੋ ਵੀ ਕਦੀ ਇਸ ਤਰ੍ਹਾਂ ਤੁਸੀਂ ਉਹਨੂੰ ਅਜ਼ਮਾਓ ਨਾ, ਮੁਖਤਲਿਫ ਕੋਈ ਕਿਤੇ ਨਾ ਕਿਤੇ ਤਾਂ ਗਲਤੀ ਕਰੇਗੀ ਨਾ ਉਹ। ਅਜ਼ਮਾਇਆ ਮੈਂ ਰਾਤ ਦੇ 2 ਵਜੇ ਨਾ ਗਿਆ ਵਾਂ। ਅੱਛਾ ਅੱਗੇ ਰੈਡੀ ਬੈਠੀ ਹੋਈ ਹੈ ਕਿ ਸਰਤਾਜ ਖਾਣਾ ਤੁਹਾਡੇ ਲਈ। ਓਏ ਮੇਰੇ ਮੌਲਾ ਤੋਬਾ। ਅੱਛਾ, ਇਹ ਖਾਣਾ ਤੁਸੀਂ ਫੌਰਨ ਕਹਿ ਕੇ ਬਚਾ ਲਿਆ। ਨਹੀਂ ਤੇ ਅਸੀਂ ਖਾਣੇ ਤੱਕ ਪਹੁੰਚ ਗਏ ਸੀ। ਇੱਕ ਦਿਨ ਸਖਤ ਗਰਮੀਆਂ ਹੋਣ, ਅੱਛਾ। ਰਾਤ 2:30 ਦਾ ਟਾਈਮ। ਮੈਂ ਕਿਹਾ ਸ਼ਾਇਦ ਹੁਣ ਮੇਰੇ ਜ਼ਿਹਨ 'ਚ ਇੱਕ ਤਰਤੀਬ ਆਈ, ਮੈਂ ਕਿਹਾ ਹੁਣ ਮੈਂ ਲੜ ਪੈਣਾ। ਲੜਾਈ 2:30 ਵਜੇ ਨਾਲ ਮੈਂ ਕਿਹਾ ਮੈਂ ਲੜ ਪੈਣਾ, ਮੈਂ ਚਪੇੜਾ ਮਾਰ ਦੇਣੀ ਆ। ਅੱਛਾ, ਉਹ ਮੈਂ ਕਿਹਾ ਜੀ ਮੈਂ ਪਾਵੇ ਖਾਣੇ। ਗਰਮੀਆਂ ਦੀ ਰਾਤ 2:30 ਵਜੇ। 2:30 ਵਜੇ ਮੈਂ ਕਿਹਾ ਪਾਵੇ ਖਾਣੇ। ਅੱਛਾ, ਲੈ ਜੀ, ਉਹ ਕਿੱਥੇ ਲੈ ਗਏ ਤੀਰਾ? ਨਾ ਮੇਰੇ ਘਰ ਪੱਕੇ ਸੀਗੇ, ਉਹ ਲੈ ਉਹਨਾਂ ਕੋਲ ਵਗ ਲਈ। ਅੱਛਾ, 2:30 ਵਜੇ ਉਹਨਾਂ ਦੇ ਘਰ ਗਈ। ਹਾਂ ਉਹਨਾਂ ਦੇ ਘਰ ਨਾਲ ਦਿਆਂ ਦਾ ਕਿਸੇ ਦਾ ਮੋਬਾਈਲ ਨੰਬਰ ਹੋਏਗਾ ਨਾ, ਸਰਦੀਆਂ ਸਖਤ। ਓਏ ਹੋਏ, ਅੱਛਾ। ਮੈਂ ਕਿਹਾ ਹੁਣ ਮੈਂ ਲੜ ਪੈਣਾ। ਓਏ ਹੋਏ ਮੈਂ ਕਿਹਾ ਮੈਂ ਅੰਬ ਖਾਣੇ ਆ। ਲੈ ਜੀ, ਲੈ ਆਈ ਠੰਡ 'ਚ ਪਤਾ ਨਹੀਂ ਕਿੱਥੋਂ ਲੈ ਆਏ। ਲਓ ਜੀ ਸਰ ਜੀ, ਮੈਂ ਇੱਕ ਗੱਲ ਦੱਸਾਂ। ਤੇਰੀ ਬੁੱਢੀ ਤੂੰ ਚਾਹਨਾ ਕਿ ਤੇਰੇ ਨਾਲ ਲੜੇ? ਹਾਂ ਲਓ ਤੂੰ ਅਚਾਨਕ ਕਿਸੇ ਟਾਈਮ ਘਰ ਜਾ, ਫਿਰ ਬਹੁਤ ਲੜਾਈ ਹੋਏਗੀ, ਬਹੁਤ ਲੜਾਈ ਹੋਏਗੀ, ਯਕੀਨ ਕਰ। ਕਿ ਬੇਟਾ ਮੈਂ ਘਰ ਕਿੱਦਾਂ ਆ ਗਿਆ? ਮੈਂ ਚਾਹ ਗਿਆ ਸੀਗਾ, ਅੱਛਾ, ਕੁਝ ਵੀ ਨਹੀਂ ਸੀ ਲੱਭਾ। ਪੜਨ ਲਈ ਸੀਗੀ। ਯਕੀਨ ਕਰ, ਇਹ ਕੁਆਲਿਟੀਆਂ ਮਾਵਾਂ 'ਚ ਹੁੰਦੀਆਂ ਨੇ। ਆਹਾ, ਤੇਰੀ ਬੁੱਢੀ 'ਚ ਆ। ਤੇਰਾ ਤਾਂ 2 in 1 ਹੋਇਆ ਪਿਆ ਕੰਮ। ਭਾਈ ਮੈਨੂੰ ਅੱਲਾਹ ਪਾਕ ਨੇ ਐਜ ਦੀ ਹਦਾਇਤ ਦਿੱਤੀ ਹੈ ਨਾ। ਇੱਕ ਮੇਰਾ ਯਾਰ ਸੀ, ਮੈਨੂੰ ਉਹਨੇ ਸਮਝਾਇਆ, ਲਹਿਰਾ ਬਹਿਰਾ ਹੋ ਗਈ ਆ। ਉਹ ਕਹਿੰਦਾ ਦੌਲਤ ਹੀ ਸਭ ਕੁਛ ਹੈ, ਦੌਲਤ ਇਕੱਠੀ ਕਰੋ। ਮੈਂ ਭਾਈ ਜੀ ਬੜੀ ਬੁੱਢੀ ਦੇ ਗੋਡਿਆਂ ਨੂੰ ਹੱਥ ਲਾ ਕੇ ਬਾਹਰ ਆਉਣਾ। ਅੱਛਾ ਜੀ, ਆਹੋ ਸਾਰੇ ਕੰਮ ਮੇਰੇ ਹੋ ਜਾਂਦੇ।
ਅੱਛਾ ਹੋਰ ਤੂੰ ਫਿਰ ਖਿਦਮਤ ਕਰ ਰਿਹਾ ਅੱਜ ਕੱਲ, ਮਤਲਬ ਕਿੰਨੀ ਕੁ ਇੱਜ਼ਤ ਕਰਦਾ ਤੂੰ, ਕੀ ਸਮਝਦਾ? ਮੇਰੀ ਬੁੱਢੀ ਮੈਂ ਕਹਿੰਦਾ ਜਿਸ ਤਰ੍ਹਾਂ ਦੀ ਮੇਰੀ ਬੁੱਢੀ ਆ ਨਾ, ਅੱਲਾਹ ਪਾਕ ਇੰਜ ਦੀ ਆਦਤ ਦੀ ਹਰ ਬੰਦੇ ਨੂੰ ਬੁੱਢੀ ਦੇਵੇ। ਮੇਰੀ ਬੁੱਢੀ ਮੇਰਾ ਇੰਨਾ ਖਿਆਲ ਰੱਖਦੀ ਹੈ ਨਾ, ਉਹ ਆਪ ਗਿੱਲੀ ਜਗ੍ਹਾ ਤੇ ਬੈਠੀ ਮੈਨੂੰ ਸੁੱਕੀ ਜਗ੍ਹਾ ਤੇ ਪਾਉਂਦੀ ਹੈ। ਮੈਨੂੰ ਤਾਂ ਲੱਗਦਾ ਤੁਹਾਨੂੰ ਗੁੜਤੀ ਵੀ ਤੁਹਾਡੀ ਬੁੱਢੀ ਦੀ ਹੈ। ਮੈਂ ਤਾਂ ਸਿੱਧੀ ਸਾਫ਼ ਗੱਲ ਕਰਦਾ, ਮੈਂ ਤੁਹਾਨੂੰ ਸੀ ਤਾਂ ਮੈਂ ਬੜਾ ਗੁਨਾਹਗਾਰ ਜਿਹਾ ਬੰਦਾ ਵਾ ਕਿ ਬੁੱਢੀਆਂ ਠੰਡੀਆਂ ਛਾਵਾਂ, ਬੁੱਢੀਆਂ ਠੰਡੀਆਂ ਜਾਵਾਂ, ਮਾਵਾਂ ਠੰਡੀਆਂ ਛਾਵਾਂ, ਮੂਲ ਕੋਲ ਘੋਸਣ ਡੇ ਵਿਚਾਰੇ। ਮਾਵਾਂ ਠੰਡੀਆਂ ਛਾਵਾਂ ਸੁਣਿਆ, ਕਹਿੰਦਾ ਬੁੱਢੀਆਂ ਠੰਡੀਆਂ ਠੰਡੀਆਂ ਛਾਵਾਂ। ਟਿਕਟ ਦੁਪਹਿਰ ਯਾਰ ਕਸਮ ਰੋ ਨਾ ਯਾਰ ਮੈਂ ਆਪਣੀ ਕਿਸਮਤ ਤੋਂ ਰੋ ਰਿਹਾ ਕਿ ਅੱਲਾ ਨੇ ਮੈਨੂੰ ਐਡਾ ਖੁਸ਼ ਨਸੀਬ ਬਣਾਇਆ। ਮੈਂ ਸਿਰਫ ਇਹਦੀ ਗੱਲ ਕਰਨ ਡਿਆ ਵਾ, ਬੁੱਢੀ ਕੀ ਦੁਆ ਜੰਨਤ ਦੀ ਹਵਾ। ਤੂੰ ਦੋ ਜਿਹੜੇ ਰਿਸ਼ਤੇ ਨਾ ਮਿਕਸ ਕਰਤੇ, ਉਧਰਲੇ ਰਿਸ਼ਤੇ ਦਾ ਸਾਰਾ ਤੂੰ ਉਧਰ ਪਾਤਾ ਬੁੱਢੀ ਤੇ। ਉਧਰ ਨਾ ਕਿਹੜਾ, ਉਧਰ ਨਾ ਮਾਂ ਵਾਲਾ ਹੁੰਦਾ ਹੈ ਸਾਰਾ ਟਰੈਕ। ਮਾਂ ਤੇ ਮੇਰੀ ਉਹ ਮਹਾਨ ਹਸਤੀ ਹੈ। ਉਸਤਾਦ ਜੀ ਇਹਨੇ ਨਾ ਬੁੱਢੀ ਦੀ ਇੰਨੀ ਖਿਦਮਤ ਕਰਤੀ ਆ ਕਿ ਹੁਣ ਬੁੱਢੀ ਨੇ ਇਹਨੂੰ ਆਪਣੀਆਂ ਬਖਸ਼ਤੀਆਂ। ਬੱਤੀ ਸ਼ੁਰੂ ਕਿਤੇ ਭੈਣ ਇਹਦੀ ਗਲਤੀ ਨਹੀਂ ਗੀ, ਇਹ ਕਹਿੰਦਾ ਮੇਰੇ ਬੱਚੇ ਮੇਰੇ ਭਰਾਵਾਂ ਵਰਗੇ ਆ, ਇਹ ਫਿਰ ਉਹੀ ਫੀਲਿੰਗ ਲੈ ਰਿਹਾ। ਆਹ ਸਹੀ। ਮੈਂ ਗੱਲ ਕਰ ਰਿਹਾ, ਮੇਰੀ ਬੁੱਢੀ ਨੂੰ ਕਿੰਨੀ ਫਿਕਰ ਹੁੰਦੀ। ਮੈਂ ਰਾਤ ਦੇ 2 ਵਜੇ ਆਵਾਂ, 3 ਵਜੇ ਆਵਾਂ, ਉਹ ਕੋ ਜਾਗਰ ਡੇਗੀ। ਓਏ ਯਾਰ ਲਾਂਤੀਆਂ, ਇਹ ਮਾਂ ਦੀਆਂ ਸਾਰੀਆਂ ਅਜ਼ਮਤਾਂ ਨੇ। ਉਹ ਮੇਰੀ ਮਾਂ ਵੀ ਜਾਗਦੀ ਹੁੰਦੀ, ਉਦੋਂ ਵੀ ਬਹਿ ਕੇ ਲੂਡੋ ਖੇਡਦੀ ਆ। ਮਾਂ ਹੋਰ ਸਿਲਸਿਲੇ 'ਚ ਜਾਗ ਰਹੀ ਹੁੰਦੀ, ਬੁੱਢੀ ਹੋਰ ਸਿਲਸਿਲੇ 'ਚ ਜਾਗ ਰਹੀ ਹੁੰਦੀ ਯਾਰ ਇਹ ਆਪਣੀ ਬੁੱਢੀ ਦੇ ਪਲੇਠੀ ਦੇ ਹਸਬੈਂਡ ਆ। ਪਲੇਠੀ ਦੇ ਯਾਰ ਜਿਹੜਾ ਤੁਸੀਂ ਇੱਕ ਕੰਮ ਕਰਦੇ ਹੋ, ਤੁਹਾਡੀ ਬੜੀ ਮਿਹਰਬਾਨੀ। ਜੀ ਜੀ। ਇਹਨੂੰ ਬਾਹਰ ਕੱਢ ਦਿਓ। ਯਾਰ ਉਹ ਹੁਣ ਤੇ ਤੈਨੂੰ ਪਛਾਣਿਆ ਵਾਲਾ ਉਹਨੇ। ਹੁਣ ਬਿਠਾ ਲਿਆ। ਆਹੋ ਇਹਨਾਂ ਨੂੰ ਕੀ ਪਤਾ ਲੱਗਾ ਯਾਰ, ਪੁੱਛੋ ਜਿੱਦਾਂ ਦੀ ਬੁੱਢੀ ਜਾਂਦੀ। ਉਹ ਭਾਈ ਅਸੀਂ ਸਮਝਨੇ ਆ, ਬੜੀ ਗੱਲ ਆ। ਬੁੱਢੀਆਂ ਨੇ ਜਿਹੜੀਆਂ ਬੁੱਢੀਆਂ ਹੁੰਦੀਆਂ ਨੇ ਉਹਨਾਂ ਨੂੰ ਪੁੱਤਰ ਭੈਣ ਇੱਕ ਦਿਨ ਭਾਈ ਫੈਸਲ ਦੀ ਬੁੱਢੀ ਬਿਮਾਰ ਹੋ ਗਈ, ਇਹਨਾਂ ਨਾਲੋਂ ਬਹੁਤਾ ਦੁੱਖ ਇਹਨਾਂ ਦੇ ਅੱਬੂ ਨੂੰ ਹੋਇਆ। ਕਿਉਂ? ਤੁਸੀਂ ਜੋ ਰੁਤਬਾ ਦਿੱਤਾ ਉਹਨਾਂ ਅੱਛਾ ਤੇਰੀ ਬੁੱਢੀ ਦਾ ਕੁਝ ਜ਼ਿਆਦਾ ਤੇਜ਼ ਗੱਲ ਕਰਦੇ ਆ, ਬੀੜ ਤੇ ਨਹੀਂ ਡਿੱਗ ਪੈਂਦਾ? ਉਹ ਭਾਜੀ ਉਹ ਤਾਂ ਮਾਂ ਹੁੰਦੀ ਹੈ। ਤੇ ਮਾਂ ਹੁੰਦੀ ਤੇ ਜਿਹੜਾ ਤੂੰ ਉਹਦਾ ਦੱਸਣੇ ਆ ਉਹ ਸਾਰਾ ਮਾਲ ਹੀ ਕੈਟਾਗਰੀ ਦੱਸਣੇ ਆ। ਕਿਹੜੀ ਬੁੱਢੀ ਦੇ ਪੈਰਾਂ ਥੱਲੇ ਜੰਨਤ ਹੁੰਦੀ ਆ? ਮਾਂ ਵੀ ਤਾਂ ਬੁੱਢੀ ਹੁੰਦੀ। ਉਹ ਮਾਂ ਜਦੋਂ ਬੁੱਢੀ ਹੁੰਦੀ ਆ ਉਹ ਉਦੋਂ ਹੁੰਦੀ ਆ। ਮੇਰੇ ਜਿਹੜੇ ਬੱਚਿਆਂ ਦੀ ਮਾਂ ਹੈ, ਉਹਦੇ ਪੈਰਾਂ ਥੱਲੇ ਜੰਨਤ ਨਹੀਂ। ਉਹ ਤੇਰੇ ਬੱਚਿਆਂ ਦੀ ਆ। ਕਿ ਜਿੱਥੇ ਮੇਰੇ ਬੱਚੇ ਰਹਿਣਗੇ, ਜਿੱਥੇ ਮੇਰੀ ਔਲਾਦ ਰਹੇਗੀ, ਮੈਂ ਵੀ ਆਪਣੀ ਔਲਾਦ ਦੀ ਨਾਲ ਔਲਾਦ ਤੋਂ ਕੌਣ ਢਿੱਡ ਲਾ ਗੋਡੇ ਤੇ ਨਹੀਂ ਅੱਗੇ। ਜਿੰਨਾ ਇਹ ਬੱਚਿਆਂ ਨਾਲ ਪਿਆਰ ਕਰਦਾ ਨਾ, ਮੇਰੇ ਹਿਸਾਬ ਨਾਲ ਸਕੂਲੇ ਛੱਡਣ ਜਾਂਦਾ ਉੱਥੇ ਨਾਲ ਆਪ ਹੀ ਚੌਥੀ ਜਮਾਤ ਲਾ ਲਿਆ। ਰਾਤ ਦੀ 11 ਵਜੇ ਦਾ ਟਾਈਮ ਤੇ ਮੈਂ ਮੋਟਰਸਾਈਕਲ ਤੋਂ ਡਿੱਗਿਆ, ਮੇਰੇ ਨੂੰ ਸੱਟ ਲੱਗੀ। ਅੱਛਾ ਕਿਤੇ ਤੇ ਮੈਂ ਘਰ ਨਹੀਂ ਆਵਾਂ ਤੇ ਮੇਰੀ ਬੁੱਢੀ ਕਹਿੰਦੀ 11 ਵਜੇ ਨਾਲ ਕੁਛ ਹੋਇਆ ਸੀ। ਮੈਂ ਕਿਹਾ ਕੀ ਹੋਇਆ? ਕਹਿੰਦੀ 11 ਵਜੇ ਮੇਰੇ ਕਲੇਜੇ ਨੂੰ ਪਤਾ ਨਹੀਂ ਕੀ ਹੋਇਆ। ਅੱਛਾ ਯਾਰ ਇਕੱਲੀ ਮਾਵਾਂ ਵਾਲੀ ਗੱਲ ਨਹੀਂ ਕਰ ਰਿਹਾ, ਇਹ ਦਰਵੇਸ਼ ਮਾਵਾਂ ਹੁੰਦੀਆਂ ਨੇ ਇਦਾਂ ਦੀਆਂ। ਅੱਛਾ ਜਿਹੜੀ ਮਾਂ ਹੁੰਦੀ ਉਹਦੇ 4 ਪੁੱਤਰ ਹੁੰਦੇ, 3 ਪੁੱਤਰ ਹੁੰਦੇ, 2 ਹੁੰਦੇ, 5 ਪੁੱਤਰ ਵੀ ਹੁੰਦੇ ਆ। ਜੀ ਤੁਹਾਡੀ ਜਿਹੜੀ ਮਾਵਾ ਬਜਾ ਬੁੱਢੀ ਆ, ਬਾਬਾ ਕੀ ਬੁੱਢੀ ਜੀ ਮਾਵਾ ਬਜਾਈ ਕਰਨੇ ਆ ਤੂੰ ਉਦੋਂ ਦਾ। She is my wife, she is my life, she is my beloved wife. मेरा सब कुछ मेरी बेगम है। ਬਹੁਤ क्योंकि मियाँ बीवी का जो रिश्ता है ये बड़ा बाग वाला होता है। ਲਾ ਤੇਰੀ ਬੁੱਢੀ ਦਾ ਸਾਇਆ ਤੇਰੇ ਸਿਰ ਤੇ ਸਲਾਮ। ਸਿਰ ਤੇ ਸਲਾਮ ਕਰੋ। ਭੈਣ ਨੂੰ ਤਾਂ ਨੀਂਦ ਨਹੀਂ ਆਉਂਦੀ ਜਦੋਂ ਤੱਕ ਇਹਦੀ ਬੁੱਢੀ ਕੋਈ ਕਹਾਣੀ ਨਾ ਸੁਣਾਵੇ। ਛੋਟੇ ਨੇ ਤੇਰੀ ਬੁੱਢੀ ਤੈਨੂੰ ਕਹਾਣੀ ਸੁਣਾ ਕੇ ਸੁਣਾਉਂਦੀ ਹੁੰਦੀ ਸੀ। ਝੂਠੇ ਹੁੰਦੇ। ਅੱਛਾ ਹਾਲੇ ਤੱਕ ਉਹਦੀ ਹਾਲਤ ਆ, ਹਾਲੇ ਵੀ ਉਹ ਕਹਾਣੀ ਸੁਣਾ ਦਿੰਦੀ। ਅੱਛਾ ਇੱਕ ਹੋਰ ਸਵਾਲ ਹੈ, ਝਲੂੰਗੀ ਚ ਪਾ ਕੇ ਗੇੜਾ ਦਿੰਦੀ ਸੀ ਜਾਂ ਵੈਸੇ ਵੀ ਗੇੜਾ ਦੇ ਜਾਂਦੀ ਸੀ? ਲਾ ਗੱਲਾਂ ਨਾ ਤੇਰੇ। ਇੱਕ ਦਿਨ ਮੈਂ ਪੁੱਛਿਆ, ਮੈਂ ਕਿਹਾ ਭਾਈ ਫੈਸਲ ਤੁਹਾਡੀ ਜ਼ਾਤ ਕੀ? ਕਹਿੰਦਾ ਅੱਬੂ ਵੱਲੋਂ ਜੱਟ ਹੁੰਦੇ ਆ, ਬੁੱਢੀ ਵੱਲੋਂ ਮੁਗਲ। ਅੱਬੂ ਤੇ ਬੁੱਢੀ ਯਾਰ ਵੈਸੇ ਓਏ ਹੋਏ। ਔਰ ਖੁਸ਼ ਨਸੀਬ ਇਨਸਾਨ ਹੈ ਜਿਹਦੀ ਬੁੱਢੀ ਤੇ ਪਿਓ ਜ਼ਿੰਦਾ ਨੇ।
ਅੱਛਾ ਤੁਸੀਂ ਯਾਨੀ ਤੁਹਾਡਾ ਜਿਹੜਾ ਮਾਂ ਖਾਣ ਦਾ ਰਿਸ਼ਤਾ ਵਾ ਭਾਜੀ ਤੁਸੀਂ ਕੀ ਕਰ ਉਹ ਰਹੇ ਯਾਰ ਉਹ ਜੋ ਕਹਿੰਦੇ ਆ ਮੈਂ ਉਹੀ ਹੁਣ ਕਰਨਾ। ਤੁਸੀਂ ਫੜ ਕੇ ਸਿੱਧਾ ਪੁੱਠਾ ਸਿੱਧਾ ਕਰਤਾ ਯਾਰ ਉਹਦਾ, ਉਹਦੀ ਬੀਵੀ ਦੀ ਗੱਲ ਅੱਛਾ ਚਲੋ ਜੀ, ਤੁਹਾਡਾ ਜਿਹੜਾ ਬੁੱਢੀ ਪੁੱਤਰ ਦਾ ਰਿਸ਼ਤਾ ਵਾ ਹਾਂ, ਹੁਣ ਹੋਰ ਕੀ ਕਰਾਂ ਮੈਂ? ਯਾਰ ਤੂੰ ਕੋਈ ਹਰਕਤ ਕੀਤੀ, ਤੂੰ ਕਹ ਮੇਰੀ ਬੁੱਢੀ ਦੇ ਪੈਰਾਂ ਥੱਲੇ ਜੰਨਤ, ਉਹ ਮਾਂ ਦੇ ਹੁੰਦੀ ਆ। ਤੂੰ ਕਹ ਮੇਰੀ ਬੁੱਢੀਆਂ ਕਲੀਅਰ ਕੀਤਾ ਕਿ ਮੇਰੀ ਬੁੱਢੀ ਦੇ ਪੈਰਾਂ ਥੱਲੇ ਜੰਨਤ ਤੇ ਮੇਰੇ ਬੱਚਿਆਂ ਦੀ। ਤੇਰੀ ਬੁੱਢੀ ਠੰਡੀ ਛਾਂ ਜਿਹੜੀ ਨਾ ਉਹ ਆਪਣੇ ਬੱਚਿਆਂ ਦੀ ਆ। ਤੇਰੇ ਬੱਚਿਆਂ ਦੀ ਤੇਰੀ ਕਿਧਰੋਂ ਠੰਡੀ ਛਾਂ ਹੋ ਗਈ? ਤੇ ਜਿੱਥੇ ਮੇਰੇ ਬੱਚੇ ਨੇ ਰਹਿਣਾ ਉੱਥੇ ਬੈਠ ਹੀ ਹੋਣਾ। ਯਾਨੀ ਤੂੰ ਬੱਚਿਆਂ ਦੇ ਨਾਲ ਹੀ ਆ। ਭਾਈ ਢਿੱਡ ਨਾਲ ਗੋਡੇ ਤੇ ਨਹੀਂ ਅੱਗੇ। ਅੱਛਾ ਜਿਹੜੀ ਇੱਕ ਸਵਾਲ ਦਾ ਜਵਾਬ ਦਿਓ, ਇਹ ਜਿਹੜੀ ਸਵੇਰ ਤੁਹਾਡੀ ਬੇਗਮ ਤੁਹਾਨੂੰ ਤਿਆਰ ਕਰਦੀ ਸੀ ਸਕੂਲ ਲਈ, ਤੇ ਉਹ ਤੁਹਾਨੂੰ ਪੱਪੂ ਬਣਾਉਂਦੀ ਸੀ ਤੇ ਰਾਤ ਨੂੰ ਉਹ ਮਾਮੂ ਬਣਾਉਂਦੀ ਸੀ? ਉਹ ਭਾਈ ਉਹ ਮਾਂ ਹੁੰਦੀ ਆ ਕਿਹੜੀ? ਜਿਹੜੀ ਸਵੇਰੇ ਸਕੂਲ ਭੇਜਦੀ ਬੱਚਿਆਂ ਨੂੰ, ਉਹਦਾ ਤੇ ਰੁਤਬਾ ਹੀ ਹੋਰ। ਤੇ ਰਾਤ ਦੇ 2 ਵਜੇ ਜਿਹੜਾ ਤੂੰ ਕਹਿੰਦੇ ਆ ਮੈਂ ਭਾਵੇਂ 3 ਵਜੇ ਘਰ ਆਵਾਂ ਮੇਰੀ ਬੁੱਢੀ ਡੀਕਦੀ ਰਹਿੰਦੀ, ਉਹ ਵੀ ਮਾਂ ਹੁੰਦੀ ਆ। ਉਹ ਭਾਈ ਜਾਨ ਮੇਰੀ ਬੇਗਮ ਉਡੀਕਦੀ ਹੈ ਮੈਨੂੰ, ਮਾਂ ਮੇਰੀ ਉਹ ਤੇ ਇੱਕ ਅਲੱਗ ਮੇਰੀ ਮਾਂ ਜਿਹੜੀ ਉਹ ਤੇ ਹਸਤੀ ਹੈ ਮੇਰੇ ਲਈ। ਅੱਛਾ। ਸਭ ਕੁਝ ਮੇਰੇ ਲਈ ਮੇਰੀ ਮਾਂ ਹੀ ਹੈ। ਮੇਰੀ ਬੁੱਢੀ ਦਾ ਇੱਕ ਮੇਰੇ ਲਈ ਉਹ ਲਹਿਦਾ ਰੁਤਬਾ ਹੈ। ਤੇ ਤਕਰੀਬਨ ਉਹਨਾਂ ਕੀ ਰੱਖਿਆ ਤੂੰ ਜ਼ੇਨ 'ਚ? ਨਹੀਂ, ਬੁੱਢੀ ਮੇਰੀ ਦਾ ਲਹਿਦਾ ਰੁਤਬਾ ਹੈ, ਮਾਂ ਦਾ ਲਹਿਦਾ ਰੁਤਬਾ। ਇਹ ਦੋਵਾਂ 'ਚ ਵੈਸੇ 19-20 ਦਾ ਹੀ ਫਰਕ ਆ। ਹਾਂ 19 ਦਾ ਨਹੀਂ, ਇਹ 24 ਦਾ ਫਰਕ ਆ। ਕਿਉਂਕਿ ਇੱਕ ਬੁੱਢੀ ਆ ਇੱਕ ਮਾਂ ਵਾ। ਅੱਛਾ ਮੈਨੂੰ ਇਹ ਦੱਸ, ਸਵੇਰ ਉੱਠ ਕੇ ਨਾਸ਼ਤਾ ਕੌਣ ਬਣਾਉਂਦਾ? ਭਾਈ ਕਦੇ ਉਹ ਮੈਨੂੰ ਕਹਿ ਦਿੰਦੀ ਹੈ ਕਿ ਬਣਾ? ਕਿ ਬਣਾ, ਕਦੇ ਮੈਂ ਆਪ ਬਣਾ ਲੈਣਾ। ਅੱਜ ਤਾਂ ਮਿਲ ਜੁਲ ਕੇ ਹੀ ਆ ਨਾ ਭਾਜੀ। ਸਹੀ ਗੱਲ। ਭਾਈ ਸਰਦੀਆਂ ਨੂੰ ਮੇਰਾ ਇੰਨਾ ਖਿਆਲ ਕਰਦੀ ਡੇਲੀ, ਯਾਨੀ ਕਿ ਨਾ ਪਾਣੀ ਮੈਨੂੰ ਗਰਮ ਕਰਕੇ ਦਿੰਦੀ। ਅੱਛਾ। ਠੰਡੇ ਨਾਲ ਠੰਡਾ ਨਹੀਂ ਲੱਗਦਾ ਬਰਤਨਾਂ ਦਾ। ਠੰਡਿਆਂ ਨਾਲ ਬੱਤਨ ਨਹੀਂ ਧੋਂਦਾ। ਅੱਛਾ ਮੈਂ ਕਹਿੰਦਾ ਉਹ ਵਾਲੀ ਲੱਗ ਅੱਛਾ ਭਾਂਡੇ ਮਾਂਜਦਾ। ਅੱਛਾ ਤੇ ਘਰ ਦੀਆਂ ਸਫਾਈਆਂ ਸੁਈਆਂ? ਸਫਾ ਲਾਹੌਰ ਬੜਾ ਭਾਈ ਅੱਖ ਦੀ ਕੂਰੀ ਕਾਫੀ ਹੈ। ਓਏ ਮੈਂ ਸਮਝਦਾ ਉਹਦੀ ਹਾਲੇ ਉਹਦੀ ਸਮਝ ਜਾਂਦਾ, ਮੈਂ ਕਿਹਾ ਆਪੇ ਕਰਦਾ। ਸਿੱਖੋ ਕੁਛ। ਸਿੱਖੋ ਸਹੀ ਗੱਲ ਆ। ਉਹ ਸਿੱਖਦੀ ਪਈ ਨਾਲ ਦੇ। ਲੱਖ ਦੀ ਖੂਰੀ ਤੇ ਬੇਟਾ ਲੱਖ ਦੀ ਖੂਰੀ। ਓਏ ਹੋਏ ਮੇਰੇ ਮੋਲਾ। ਅੱਛਾ ਮਤਲਬ ਜਿਹੜੇ ਕੱਪੜੇ ਕੁਪੜੇ ਘਰ ਧੁੱਪਦੇ ਮਸ਼ੀਨ ਲੱਗਦੀ ਆ, ਤੇ ਉਹ ਜਦੋਂ ਕੱਪੜੇ ਧੋ ਦਿੰਦੀ ਉਹ ਅਕਸਰ ਬੰਦਿਆਂ ਨੂੰ ਬੁੱਢੀਆਂ ਕਹਿੰਦੀਆਂ ਨੇ ਵੀ ਜਾਓ ਭਰਾ ਟੋਕਰੀ ਉੱਤੇ ਲੈ ਜਾਓ ਕੱਪੜੇ ਸੁੱਕਣੇ ਪਾਓ, ਤੇ ਉਹ ਤੇ ਪਾਓ ਨਾ ਕਿ ਨਹੀਂ? ਸੁੱਕੜੇ ਵਿਆਹ ਹੀ ਭਾਲਾ ਅੱਛਾ। ਜਿਹੜੇ ਧੋਣੇ ਉਹਨੇ ਹੀ ਸੁੱਕੜੇ। ਜਿੰਨੇ ਧੋਣੇ ਉਹਨੇ ਪਾਣੇ ਆ। ਯਾਰ ਓਏ ਉਹੀ ਮਿਸਾਲ, ਜਿਹੜਾ ਧੋਵੇ ਉਹੀ ਬੂਆ ਖੋਲੇ। ਆਹੋ ਜਿਹੜਾ ਧੋਵੇ ਉਹੀ ਬੂਆ ਖੋਲੇ। ਵਾਹ ਵਾਹ, ਫੈਸਲ ਤਾਂ ਤੁਸੀਂ ਜਨਤੀ ਜੇ, ਹਾਂਜੀ ਭਾਈ। ਔਰ ਜਨਤੀ ਨਿਕਲੋ ਇੱਥੋਂ ਤੁਸੀਂ। ਜਲਦੀ ਤੁਸੀਂ ਨਿਕਲ। ਜਨਤੀ ਜੇ। ਅੱਛਾ ਜਿਹੜੇ ਤੇਰੇ ਬੱਚੇ ਨੇ ਤੇ ਉਹਨਾਂ ਦਾ ਜਿਹੜਾ ਉਹ ਕੋਟੀ ਪਿਸ਼ਾਵਰ ਕਰਦੇ ਨੇ, ਉਹ ਕੌਣ ਸਾਰਾ ਸਾਂਭਦਾ ਮਤਲਬ ਉਹਨਾਂ ਨੂੰ? ਭਾਈ ਵੱਡਾ ਹੋਵੇ ਨਾ ਕੋਈ ਤੇ ਉਹ ਆਪਣਾ ਆਪ ਕਰ ਲੈਂਦਾ। ਬੱਚਾ ਵੱਡਾ ਹੋਵੇ ਤੇ? ਬੱਚਾ ਵੱਡਾ ਹੋਵੇ ਜਿਹਨੂੰ ਛੋਟੇ ਹੁੰਦਾ ਹੈ ਆਪ ਹੀ ਕਰਦਾ। ਮੈਂ ਆਪ ਜੋ ਖਿਆਲ ਬਾਪ ਨੇ ਰੱਖ ਲੈਣਾ ਨਾ ਉਹ ਬਾਹਰ ਨਹੀਂ ਰੱਖ ਸਕਦੇ। ਉਹ ਮੇਰੇ ਤੋਂ ਨਾਨ ਨਾਲ ਉਹਨਾਂ ਨੂੰ ਤਸੱਲੀ ਨਹੀਂ ਹੁੰਦੀ ਬੱਚਿਆਂ ਨੂੰ। ਉਹ ਖੋਤੇ ਦਿਮਾਗ, ਜੋ ਮਾਂ ਖਿਆਲ ਰੱਖਦੀ ਉਹ ਬਾਪ ਨਹੀਂ ਰੱਖ ਸਕਦਾ। ਅਸੀਂ ਤੋਂ ਮਿਸਾਲ ਵੀ ਸੁਣੀ ਕਿ ਕੁੱਕੜ ਬੱਚੇ ਇੰਝ ਕਰਕੇ ਪਰਾਂ ਜਿਹੜੇ ਲੱਗਾ ਆਪਣੇ। ਕੌਣ? ਕੁੱਕੜ। ਅੱਛਾ ਯਾਰ ਮੈਂ ਵੈਸੇ ਕੁੱਕੜੀ ਸੁਣੀ ਆਈ ਤਾਂ। ਨਹੀਂ ਭਾਈ ਕੁੱਕੜ ਸੁਣਿਆ। ਕੁੱਕੜੀ ਜਿੱਤੇ ਦੇ ਪਾਰੇ ਨਹੀਂ ਦੇ ਦੇ ਕਾਂਜ ਦੇ ਕੁੱਕੜ ਦੇ ਰਹਿ ਭਰਵੇ। ਉਹਨੇ ਪਰ ਵਧਾ ਕੇ ਆਪਣੀ ਮਿਸਾਲ ਸਹੀ ਕਰ ਲਈ। ਤੇਰੇ ਹਿਸਾਬ ਨਾਲ ਤੇ ਮਿਸਾਲ ਉਹ ਵੀ ਇਦਾਂ ਵਾ ਵੀ ਜ਼ਰੂਰਤ ਇਜਾਦ ਕੀ ਬੁੱਢੀ ਹੈ। ਜ਼ਰੂਰਤ ਇਜਾਦ ਕੀ ਬੁੱਢੀ। ਜਿੰਨਾ ਤੂੰ ਥੱਲੇ ਲੱਗਾ ਹੈ ਯਾਰ। ਸਹੀ ਗੱਲ। YouTube ਤੇ ਵੀਡੀਓ ਨਹੀਂ ਵੇਖੀ ਕਿਹੜੀ? ਉਹ ਹਰਨ ਵਾਲੀ। ਉਹ ਮੈਂ ਦੇਖੀ, ਉਹ ਤਾਂ ਮੇਰਾ ਹਾਲ 36-37 ਹਜ਼ਾਰ ਹਰਿਆ ਸੀ। 36-37 ਹਜ਼ਾਰ ਰੁਪਏ ਹਰਿਆ ਸੀ ਉਹ ਹਰਨ ਵਾਲੀ। ਆਹੋ ਨਹੀਂ ਹਰਨ ਡੀਅਰ। ਅੱਛਾ ਡੀਅਰ। ਹਰਨ ਦਾ ਬੱਚਾ ਸੀਗਾ। ਅੱਛਾ ਹਰਨ। ਹਾਂ ਹਰਨ ਦਾ ਬੱਚਾ ਸੀ। ਉਹ ਸ਼ੇਰ ਨੂੰ ਭਾਈ ਆਪਣੇ ਯਾਨੀ ਕਿ ਪਿਓ ਸਮਝਣ ਲੱਗ ਪਿਆ ਤੇ ਫਿਰ ਉਹਨੇ 5 ਦਿਨ ਨੂੰ ਆਪਣੇ ਨਾਲ ਰੱਖਿਆ। ਉਹ ਵੀਡੀਓ ਜਿਹੜੀ ਜਿਹਦੇ ਚ ਉਹ ਸ਼ੇਰ ਨਹੀਂ ਹੁੰਦੀ ਹੈ, ਖੋਤੇ ਦਿਮਾਗ ਸ਼ੇਰ ਨਹੀਂ ਹੁੰਦੀ ਆ, ਉਹ ਹਿਰਨ ਦਾ ਬੱਚਾ ਉਹ ਛੋਟਾ ਜਿਹਾ ਪੈਦਾ ਹੁੰਦਾ, ਮਾਂ ਉਹਦੀ ਸ਼ੇਰਨੀ ਤੋਂ ਡਰ ਕੇ ਦੌੜ ਜਾਂਦੀ ਆ, ਤੇ ਜਦੋਂ ਉਹਦਾ ਅੱਖਾਂ ਖੋਲਦਾ ਤੇ ਉਹ ਸਮਝਦਾ ਕਿ ਸ਼ਾਇਦ ਇਹ ਮੇਰੀ ਮਾਂ ਵਾ, ਉਹਨੇ ਲਾਡ ਕਰਨ ਲੱਗ ਪੈਂਦਾ, ਤੇ ਉਹ ਅੱਗੋਂ ਸ਼ੇਰਨੀ ਦੀ ਯਾਨੀ ਕਿ ਮਮਤਾ ਜਾਗਦੀ ਹੈ ਤੇ ਉਹਨੂੰ ਖਾਂਦੀ ਨਹੀਂ, ਔਰ ਸ਼ੇਰਾਂ ਕੋਲੋਂ ਵੀ ਉਹਨੂੰ ਬਚਾਉਂਦੀ ਆ। 5 ਦਿਨ ਰੱਖਦੀ ਆ। ਉਹ ਸ਼ੇਰ ਨਹੀਂ ਹੁੰਦੀ ਆ। ਭਾਈ ਸ਼ੇਰ ਸੀ। ਤੁਸੀਂ ਦੂਰੋਂ ਵੇਖੀ ਹੋਣੀ। ਉਹਦੀ ਹੱਥ ਸਿੱਧੀ ਉੱਤੇ ਜਾਂਦੀ
ਉੱਤੇ ਕਿੱਥੇ? ਉੱਤੇ ਸਾਡੇ ਕਿਰਾਏਦਾਰ ਰਹਿੰਦੇ ਜਿਹੜਾ ਉਹ ਫਿਰ ਸਾਨੂੰ ਕਹਿੰਦੇ ਯਾਰ ਤੁਹਾਡੀ ਮਿਹਰਬਾਨੀ ਜ਼ਰਾ ਆਹਿਸਤਾ ਬੋਲੋ, ਜ਼ਰਾ ਤੁਹਾਨੂੰ ਨਾ ਡਿਸਟਰਬ ਹੁੰਦੇ। ਤੇ ਤੂੰ ਆਪਣੀ ਬੁੱਢੀ ਨੂੰ ਕਿਆ ਕਰ, ਮੈਨੂੰ ਹਾਂ ਜ਼ਰਾ ਹੌਲੀ ਆਵਾਜ਼ ਚ ਪਾਇਆ ਕਰ। ਆਖਰ ਤੇ ਮੈਂ ਤੁਹਾਨੂੰ ਸਾਰੇ ਇੱਕ ਮਿੰਟ, ਆਖਰ ਤੇ ਮਤਲਬ ਆਖਰ ਤੇ ਤੂੰ ਕੌਣ ਹੋਣਾ ਪ੍ਰੋਗਰਾਮ ਨੂੰ ਆਖਰ ਕਰਨ ਵਾਲਾ? ਅੱਛਾ ਹਾਂਜੀ ਕਿਉਂ ਫਿਰ ਸਟਾਰਟ ਦੀ ਸਮਝੋ ਜੋ ਮੈਂ ਕਹਿਣਾ ਚਾਹ ਰਿਹਾ। ਸਮਝਿਓ ਬਸ ਸਿਰਫ ਇੱਦਾਂ ਕਹੂੰਗਾ ਵਕਤ ਦਾ ਕੋਈ ਪਤਾ ਨਹੀਂ ਜੀ ਜੀ। ਜਿੱਦਾਂ ਹੋ ਸਕਦਾ ਆਪਣੀ ਬੁੱਢੀ ਦੀ ਖਿਦਮਤ ਕਰ। ਲੋ ਜੀ ਨਾਜ਼ਰੀਨ, ਫੈਸਲ ਰਾਮੇ ਸਾਹਿਬ ਦਾ ਤੁਸੀਂ ਕਿੱਸਾ ਸੁਣਿਆ, ਦੇਖ ਲਿਆ। ਮਾਸ਼ਾਅੱਲਾ ਬੜੀਆਂ ਅੱਛੀਆਂ ਗੱਲਾਂ ਕਰਨ ਦੀ ਇਹਨਾਂ ਨੇ ਕੋਸ਼ਿਸ਼ ਪੂਰੀ ਕੀਤੀ ਪਰ ਹੋਈਆਂ ਨੇ। ਮਾਸ਼ਾਅੱਲਾ। ਤੇ ਇਹ ਇੱਕ ਐਵੇਂ ਤੁਹਾਡਾ ਸ਼ੁਕਰ ਮਿਲ ਆ ਰਹੇ ਸੀ। ਬਾਕੀ ਹਕੀਕਤ ਗੱਲ ਇਹ ਹੈ ਕਿ ਅਸਲ 'ਚ ਨਾ ਜਦੋਂ 30 35 40 ਸਾਲ ਲੰਘ ਜਾਂਦੇ ਨੇ ਨਾ ਤੇ ਇਨਸਾਨ ਭੁੱਲ ਜਾਂਦਾ। ਜਿਵੇਂ ਹੁਣ ਮੇਰੇ ਵਾਲਦ ਸਾਹਿਬ ਫੌਤ ਹੋਏ ਨੇ 2000 'ਚ, 2020 ਆ ਗਿਆ, ਮੈਨੂੰ ਕਦੀ ਯਾਦ ਆਉਂਦੇ ਨੇ ਉਹੀ ਜ਼ਿੰਦਗੀ 'ਚ ਸਾਰਿਆਂ ਦਾ ਇਸ ਤਰ੍ਹਾਂ ਹੀ ਬਾਅਦ 'ਚ ਬੰਦਾ ਹੱਸਦਾ ਖੇਡਦਾ ਰਹਿੰਦਾ। ਇਸ ਤਰ੍ਹਾਂ 20 22 25 ਸਾਲ ਬਾਅਦ ਨਾ ਬੰਦਾ ਭੁੱਲ ਜਾਂਦਾ ਮਾਂ ਦਾ ਨਾ ਉਹ ਸਿਸਟਮ, ਬਚਪਨ 'ਚ ਜਿੱਦਾਂ ਉਹਨੇ ਪਾਲਿਆ, ਜਿੱਦਾਂ ਉਹਨੇ ਕੇਅਰ ਕੀਤੀ, ਉਹ ਸੁਣੀਆਂ ਸੁਣਾਈਆਂ ਗੱਲਾਂ ਰਹਿੰਦੀਆਂ। ਤੇ ਸ਼ਾਇਦ ਅਸੀਂ ਲੋਕ ਜਿਹੜੇ ਨਾ ਉਹ ਬਸ ਸੁਣੀਆਂ ਸੁਣਾਈਆਂ 'ਤੇ ਅਮਲ ਕਰਦੇ ਹਾਂ। ਲੇਕਿਨ ਜਦੋਂ ਫਿਰ ਆਪਣੀ ਸ਼ਾਦੀ ਹੁੰਦੀ ਆ, ਆਪਣੇ ਪੁੱਤਰ ਹੁੰਦੇ ਆ, ਤਾਂ ਫਿਰ ਯਾਦ ਆਉਂਦਾ ਯਾਰ ਇਹ ਸਿਸਟਮ ਸੀ, ਕਿਉਂਕਿ ਉਹ ਦੁਹਰਾਉਂਦਾ ਨਾ ਸਾਰਾ ਵਕਤ ਜਿਹੜਾ ਆਪਣੇ ਆਪ ਨੂੰ। ਤੇ ਬਹਰਹਾਲ ਇਹ ਮਾਂ ਬਾਪ ਦੀ ਬਹੁਤ ਖਿਦਮਤ ਕਰੋ, ਬੁੱਢੀਆਂ ਨੂੰ ਵੀ ਠੀਕ ਰੱਖੋ, ਬੁੱਢੀਆਂ ਨੂੰ। ਲੇਕਿਨ ਬੁੱਢੀ ਆਪਣੀ ਜਗ੍ਹਾ, ਮਾਂ ਆਪਣੀ ਜਗ੍ਹਾ। ਹਾਂਜੀ ਮੈਂ ਕੀਤਾ ਬੁੱਢੀ ਆਪਣੀ ਜਗ੍ਹਾ ਤੇ ਨਹੀਂ, ਮਾਂ ਮੇਰੀ ਦੀ ਆਪਣੀ ਜਗ੍ਹਾ। ਮਤਲਬ ਪਿਛਲੇ ਕਮਰੇ 'ਚ ਅਮੀਰ ਰਹਿੰਦੇ ਨੇ, ਇੱਧਰਲੇ ਕਮਰੇ 'ਚ ਓਏ ਮੈਂ ਮੁਕਾਮ ਦੀ ਗੱਲ ਕਰ ਰਿਹਾ। ਕਾਮ ਪੂਰੇ ਹਕੂਕ ਅਲਹਮਦੁਲਿਲਾ ਆਹੋ ਪੂਰੇ ਹਕੂਕ, ਮਾਂ ਬਾਪ ਦੇ ਵੀ ਪੂਰੇ ਹਕੂਕ, ਭੈਣ ਭਾਈਆਂ ਦੇ ਪੂਰੇ ਹਕੂਕ, ਬੇਗਮ ਦੇ ਬੱਚਿਆਂ ਦੇ ਪੂਰੇ ਹਕੂਕ। ਤੁਸੀਂ ਯਕੀਨ ਕਰੋ ਮੇਰੇ ਵਾਲਿदैन ਨੂੰ ਫਖਰ ਹੈ ਕਿ ਇਹ ਸਾਡਾ ਬੇਟਾ ਹੈ। ਅੱਬੂ ਵੀ ਇਦਾਂ ਦਾ ਹੀ ਸਨ। ਹਾਂ ਬਿਲਕੁਲ, ਅੱਗੋਂ ਜੇ ਮੈਂ ਜਿੱਦਾਂ ਤੇ ਮੇਰੇ ਅੱਬੂ ਵੀ ਹੁੰਦੇ। ਅੰਬੂ ਵੀ ਤਾਂ ਓਏ ਜੇ ਮੇਰੇ ਅੱਬੂ ਹੁੰਦੇ ਤਾਂ ਜੀ ਤੇ ਮੈਂ ਵੀ ਇੰਜਦਾ ਹੋਵਾਂਗਾ। ਕਹਿੰਦਾ ਜੇ ਮੈਂ ਇੰਜਦਾ ਤੇ ਅੱਗੋਂ ਮੇਰੇ ਅੱਬੂ ਵੀ ਇਦਾਂ ਦੇ ਹੋਣਗੇ। ਅੱਗੋਂ ਤੇਰਾ ਸਾਰਾ ਕੁਝ ਹੀ ਪੁੱਠਾ ਹੋ ਗਿਆ। ਅੱਛਾ ਤੁਸੀਂ ਵੈਸੇ ਗੱਲ ਆ, ਕਦੀ ਦੂਸਰੇ ਵਿਆਹ ਦਾ ਖਿਆਲ ਆਇਆ? ਜਿਵੇਂ ਸੋਚਿਆ ਕਦੀ? ਨਹੀਂ ਭਾਈ ਕਦੇ ਨਹੀਂ ਸੋਚਿਆ। ਕਿਉਂ ਵਜ੍ਹਾ? ਇੱਕ ਤੇ ਸੁਤੇਲੀ ਹੁੰਦੀ ਸਤੇਲੀ ਹੁੰਦੀ ਕਹਿੰਦਾ। ਸੁਤੇਲੀ ਬੁੱਢੀ। ਤੇ ਦੂਸਰਾ ਭਾਈ ਡਬਲ ਕਬਰੀ ਮੇਰੇ ਕੋਲ ਦੇ ਸਾਰਾ ਕੀ ਮਜਬੂਰੀਆਂ ਦੱਸ ਰਿਹਾ ਯਾਰ। ਜਿਹੜੀ ਤੂੰ ਪਹਿਲੇ ਹੀ ਜ਼ਹਿਨ ਬਣਾਇਆ ਕਿ ਉਹਦਾ ਵੀ ਮੈਂ ਹੀ ਕਰਨਾ, ਹੋ ਸਕਦਾ ਉਹ ਨੇਕ ਹੋਵੇ, ਉਹ ਤੈਨੂੰ ਕਰਨ ਹੀ ਨਾ ਦਵੇ ਕੰਮ। ਨਹੀਂ ਭਾਈ ਮੇਰੇ ਮੁਕੱਦਰ ਜਿੰਦਾ ਦੇ ਹੈ ਮੈਨੂੰ ਪਤਾ। ਸਾਡੇ ਬਾਉਜਦਾਦ ਸਾਰੇ ਜੈਗੀ ਰਿਵਾਜ ਹੈ ਭਾਈ, ਇਹ ਸਾਡੀ ਖਾਦਨ ਦੀ ਰੀਤ ਸੀ। ਮੇਰੇ ਦਾਦਾ ਜੀ ਵੀ ਕੰਮ ਮਾਸ਼ਾਅੱਲਾ ਉਹ ਵੀ ਜਦੀ ਕੁਸ਼ਤੀ ਕੰਮ ਕਰਦੇ ਸੀ ਘਰ ਦੇ। ਅੱਛਾ ਉਸ ਤੋਂ ਬਾਅਦ ਮੇਰੇ ਅੱਬੂ ਵੀ ਮੇਰੀ ਵਾਰੀ ਅਸਲ ਭਾਈ ਜਿਹੜੇ ਅਜ਼ੀਮ ਇਨਸਾਨ ਨੇ, ਨਹੀਂ ਵਾਕਈ ਯਾਰ ਯਕੀਨ ਕਰੋ ਕਿ ਮੇਰਾ ਦਿਲ ਕਰ ਰਿਹਾ ਵਾ ਕਿ ਮੈਂ ਇਹਨਾਂ ਦੀ ਸ਼ਾਨ 'ਚ ਸਿਰਫ ਇੱਕ ਲਫ਼ਜ਼ ਕਵਾਂਗਾ, ਜੀ ਲੱਖ ਲਾਨਤ ਤੁਹਾਡੇ। ਆਪਣੇ ਅੱਬੂ ਬਰਦ ਕਰਦਾ ਇਹਦਾ ਇੱਕ ਲਫ਼ਜ਼ 3 4 ਲੱਖ ਲੱਖ ਲਾਨਤ ਤੇਰੇ ਤੇ। 4 ਨੇ। ਚਾਰ ਤੇਰੀ ਜ਼ਬਾਨ ਹੀ ਇਕੜੀ ਹੈ, ਤੂੰ ਉਹ ਕੀ ਘਰ ਜਾਣਾ। ਲੋ ਜੀ ਨਾਜ਼ਰੀਨ, ਬਹੁਤ ਸ਼ੁਕਰੀਆ, ਆਪਣਾ ਬਹੁਤ ਖਿਆਲ ਰੱਖਣਾ। ਇਨਸ਼ਾਅੱਲਾ ਫਿਰ ਮੁਲਾਕਾਤ ਹੋਏਗੀ। ਅੱਲਾ ਹਾਫਿਜ਼। ਕਹਿੰਦਾ ਮੇਰੀ ਬੁੱਢੀ ਇੰਨੀ ਚੰਗੀ, ਮੈਨੂੰ ਕੁਛ ਨਹੀਂ ਕਹਿੰਦੀ। ਜੇ ਤੂੰ ਸਾਰੇ ਘਰ ਦੇ ਕੰਮ ਕਰਨੇ ਤਾਂ ਕਹਿਣਾ ਕੀ ਆ? ਕਹਿੰਦਾ ਅੱਖ ਦੀ ਘੂਰ ਨਾ ਮੈਂ ਸਮਝ ਜਾਣਾ ਵਾ। ਜਦੋਂ ਝਾੜੂ ਪੋਚਾ ਤੇ ਕੱਪੜੇ ਕੁਪੜੇ ਧੋ ਕੇ ਉੱਪਰ ਪਾਉਂਦਾ ਤੇ ਉਹਨੇ ਕਹਿਣਾ ਕੀ ਇਹਨੂੰ? ਫਿਰ ਨਿਆਣੇ ਵੀ ਸਾਂਭਦਾ ਕਹਿੰਦਾ ਮੈਂ। ਵੀ ਆਪਣਾ ਦੱਸ ਰਿਹਾ ਵੀ ਮੈਂ ਕਿੱਡਾ ਕੁ ਤਗੜਾ ਸੂਰਮਾ ਆ। ਬਹੁਤ ਵਧੀਆ ਹਸਮ ਖੋਲ ਕੀਤਾ। ਜਿੰਨੇ ਵੀ ਵੀਡੀਓ ਸਾਨੂੰ ਕਿਹਾ ਸੀ ਸਾਜਿਦ ਜਾਨੀ ਦੀ ਬਹੁਤ ਬਹੁਤ ਧੰਨਵਾਦ। ਤੇ ਆਈ ਹੋਪ ਤੁਸੀਂ ਇੰਜੋਏ ਜ਼ਰੂਰ ਕਰੋਗੇ ਤੇ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ। ਕੋਸ਼ਿਸ਼ ਕਰਾਂਗੇ ਜਾਨੀ ਦੀਆਂ ਹੋਰ ਵਧੀਆ ਵੀਡੀਓ ਲੈ ਕੇ ਹਾਜ਼ਰ ਹੋਈਏ। ਸਾਨੂੰ ਕਮੈਂਟਾਂ 'ਚ ਦੱਸਿਆ ਕਰੋ ਸਾਜਿਦ ਜਾਨੀ ਦੀਆਂ ਕੋਈ ਵਧੀਆ ਵੀਡੀਓ, ਹਾਸੇ ਵਾਲੀਆਂ ਵੀਡੀਓ ਹੁੰਦੀਆਂ, ਕਮੈਂਟ 'ਚ ਉਹਦਾ ਨਾਂ ਜਾਂ ਲਿੰਕ ਸਾਨੂੰ ਸੈਂਡ ਕਰ ਦਿਆ ਕਰੋ। ਅਸੀਂ ਉਹਦੇ ਤੇ ਰਿਐਕਸ਼ਨ ਵੀਡੀਓ ਜ਼ਰੂਰ ਲੈ ਕੇ ਆਵਾਂਗੇ। ਸੋ ਅੱਜ ਲਈ ਨਹੀਂ ਦੋਸਤੋ, ਫਿਰ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਨਾਲ। ਸਤਿ ਸ਼੍ਰੀ ਅਕਾਲ।